ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਨੀ ਜੇ ਟੇਰਕੀਆਣਾ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੇਟੈਸਟ ਖਬਰ ਰਸ਼ੀਆ ਤੇ ਯੂਕਰੇਨ ਦੇ ਮਾਮਲੇ ਦੇ ਵਿੱਚ ਆ ਰਹੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕੁਛ ਘੰਟੇ ਪਹਿਲਾਂ ਇੱਕ ਮੀਟਿੰਗ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਹੁਣ ਪੂਰੀ ਤਰ੍ਹਾਂ ਕਨਵਿੰਸ ਹਾਂ ਵੀ ਪੂਟਨ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਉਹ ਇਨਵੇਡ ਕਰ ਜਾਊਗਾ ਯੂਕਰੇਨ ਦੇ ਵਿੱਚ। ਨਾਟੋ ਐਲੀਜ਼ ਕੰਸਰਨਡ ਆ ਕਿਉਂਕਿ ਯੂਕਰੇਨ ਦਾ ਜਿਹੜਾ ਹੈੱਡ ਹੈਗਾ ਪ੍ਰੈਜ਼ੀਡੈਂਟ ਵਲੋਡੋਮਾਇਰ ਜ਼ੈਲੈਂਸਕੀ, ਉਹ ਆਲਰੇਡੀ ਮੁਲਕ ਆਪਣਾ ਛੱਡ ਕੇ ਮੁਨੀਚ ਸਿਕਿਉਰਿਟੀ ਕਾਨਫਰੰਸ ਹੋ ਰਹੀ ਉੱਥੇ ਚਲਾ ਗਿਆ। ਸੋ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਵੀ ਉਹਨੂੰ ਛੱਡਣਾ ਨਹੀਂ ਚਾਹੀਦਾ ਇਸ ਟਾਈਮ ਦੇ ਉੱਤੇ, ਤੇ ਮਗਰੋਂ ਅਟੈਕ ਕਰ ਸਕਦਾ ਹੈਗਾ ਰਸ਼ੀਆ। ਪਰ ਉੱਥੇ 30 ਮੈਂਬਰ ਜਿਹੜੀ ਨਾਟੋ ਅਲਾਇੰਸ ਆ ਉਹਨਾਂ ਦੀ ਮੀਟਿੰਗ ਹੋਣੀ ਆ, ਅਤੇ ਉਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹ ਹਾਜ਼ਰ ਹੋਣ ਜਾ ਰਹੇ ਆ, ਅਤੇ ਆਪਣੀ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਵੀ ਉੱਥੇ ਸ਼ਨੀਚਰਵਾਰ ਨੂੰ ਪਹੁੰਚ ਰਹੀ ਹੈਗੀ ਆ। ਸੋ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਇਸ ਟਾਈਮ ਦੇ ਉੱਤੇ ਟੈਂਸ ਬਣੀ ਹੋਈ ਹੈਗੀ ਆ। US ਨੇ ਆਲਰੇਡੀ ਪ੍ਰਪੇਅਰ ਕਰ ਲਿਆ ਵੀ ਆਪਣੀਆਂ ਬੈਂਕਸ ਪਲੱਸ ਯੂਕਰੇਨ ਦੀਆਂ ਬੈਂਕਸ ਵਗੈਰਾ ਦੇ ਉੱਤੇ ਕਿਸੇ ਤਰ੍ਹਾਂ ਦੇ ਰਸ਼ੀਆ ਦਾ ਸਾਈਬਰ ਅਟੈਕ ਨਾ ਹੋਵੇ। ਅਤੇ ਜਿਹੜੀ ਨੈਂਸੀ ਪਲੋਸੀ ਆ ਹਾਊਸ ਸਪੀਕਰ, ਉਹਨਾਂ ਨੇ ਇਹ ਕਿਹਾ ਵੀ ਜੇ ਰਸ਼ੀਆ ਵਾਲੇ ਇਨਵੇਡ ਕਰਦੇ ਆ ਯੂਕਰੇਨ ਦੇ ਵਿੱਚ ਤਾਂ ਉਹਦਾ ਬਹੁਤ ਹੀ ਸਖਤ ਜਵਾਬ ਦਿੱਤਾ ਜਾਊਗਾ। ਜੀ ਤੇ ਇਸੇ ਦੇ ਸੰਬੰਧ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਕਹਿੰਦੇ ਵੀ US ਦੇ ਜਿਹੜੇ ਡਿਫੈਂਸ ਅਧਿਕਾਰੀ ਕੁਝ ਦੱਸ ਰਹੇ, ਕਹਿੰਦੇ ਵੀ ਅੱਧੀਆਂ ਰੂਸੀ ਜਿਹੜੀਆਂ ਫੌਜਾਂ ਆ ਉਹ ਅਟੈਕ ਪੋਜੀਸ਼ਨ ਦੇ ਵਿੱਚ ਪਹੁੰਚ ਚੁੱਕੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਜਿਹੜੇ ਅਮਰੀਕੀ ਇੱਕ ਨੇ ਜਿਹੜਾ ਉਹ ਅਧਿਕਾਰੀ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਉੱਥੇ ਜਿਹੜੇ ਆਪਣੇ ਚੀਫ ਹੈਗੇ ਨੇ ਡਿਫੈਂਸ ਦੇ, ਉਹ ਵੀ ਪਹੁੰਚੇ ਆ। ਉਹਨਾਂ ਨੇ ਕਿਹਾ ਵੀ ਪੁਤਿਨ ਕਹਿੰਦਾ ਆ ਵੀ ਨਾਟੋ ਸਟਰੋਂਗ ਜਿਹੜੀ ਉਹ ਨਾ ਹੋਵੇ, ਪਰ ਅਸੀਂ ਉਸਨੂੰ ਜਿਹੜੀ ਉਹ ਸਟਰੋਂਗ ਨਾਟੋ ਹੀ ਉੱਥੇ ਜਿਹੜੀ ਉਹ ਦਿਖਾਵਾਂਗੇ। ਪ੍ਰੈਜ਼ੀਡੈਂਟ ਬਾਈਡਨ ਪਿਛਲੇ ਵੀਕ ਦੇ ਤਕਰੀਬਨ ਇਹ ਕਹਿ ਰਹੇ ਨੇ ਵੀ ਪੁਤਿਨ ਨੇ ਹਮਲਾ ਕਰਨਾ ਹੀ ਕਰਨਾ ਹੈਗਾ ਆ। ਹੁਣ ਇਹ ਨਹੀਂ ਪਤਾ ਵੀ ਪੁਤਿਨ ਕਦੋਂ ਹਮਲਾ ਕਰੂਗਾ, ਜਾਂ ਕਰਨਾ ਵੀ ਆ ਜਾਂ ਨਹੀਂ ਕਰਨਾ। ਸੋ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਬਾਰ-ਬਾਰ ਬਹੁਤ ਸਖਤ ਰੋਕਾਂ, ਸਵੀਅਰ ਸੈਂਕਸ਼ਨਸ ਰੂਸ ਦੇ ਉੱਤੇ ਲਾਉਣ ਦੀ ਗੱਲਾਂ ਜਿਹੜੀਆਂ ਉਹ ਆਖੀਆਂ ਆ, ਤੇ ਕਿਹਾ ਵੀ ਇਟਸ ਨਾਟ ਟੂ ਲੇਟ ਟੂ ਨੈਗੋਸ਼ੀਏਟ, ਵੀ ਤੂੰ ਭਾਈ ਨੈਗੋਸ਼ੀਏਟ ਕਰ ਲਾ, ਹੱਥ ਮਿਲਾ ਲਾ, ਗੱਲਬਾਤ ਜਿਹੜੀ ਉਹ ਤੁਸੀਂ ਕਰ ਲਓ। ਸੋ ਹੁਣ ਕਹਿੰਦੇ ਆ ਵੀ ਇਸ ਟਾਈਮ ਇੱਕ ਇਹ ਚਰਚਾ ਨਵੀਂ ਜਿਹੜੀ ਇਸ ਟਾਈਮ ਤੁਰ ਚੁੱਕੀ ਆ ਵੀ ਫਾਲਸ ਫਲੈਗ ਜਿਹੜਾ ਉਹ ਕਰਕੇ ਪੁਤਿਨ ਆ ਉਹ ਹਮਲਾ ਜਿਹੜਾ ਉਹ ਕਰ ਸਕਦਾ ਆ। ਯੂਕਰੇਨ ਦੀ ਜਿਹੜੀ ਅਸਲੀ ਜਿਹੜੀ ਰਾਜਧਾਨੀ ਹੈਗੀ ਆ, ਉਸ ਤੋਂ ਤਕਰੀਬਨ ਸਾਰੇ ਜਾਣੇ ਉੱਠ ਕੇ ਲਿਵਿਵ ਕਰਕੇ ਜਿਹੜਾ ਉੱਥੇ ਦਾ ਇੱਕ ਇਲਾਕਾ ਆ, ਉੱਥੇ ਜਿਹੜੇ ਉਹ ਪਹੁੰਚ ਚੁੱਕੇ। ਇੱਕ ਹਿਸਾਬ ਦੇ ਨਾਲ ਉਹ ਆਰਜੀ ਤੌਰ ਦੇ ਉੱਤੇ ਉਹ ਰਾਜਧਾਨੀ ਦਾ ਕੰਮ ਕਰ ਰਹੀ ਆ। ਅਮਰੀਕਾ ਨੇ ਆਪਣੇ ਜਿਹੜੀ ਅੰਬੈਸੀ ਆ ਉਸਨੂੰ ਵੀ ਕਾਈਵ ਤੋਂ ਜਿਹੜਾ ਆ ਉਹ ਚੁੱਕ ਕੇ ਲਾਈਵ ਵਾਲੇ ਪਾਸੇ ਜਿਹੜੇ ਉਹ ਲੈ ਗਏ ਸੀਗੇ। ਸੋ ਸਥਿਤੀ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਤਣਾਅਪੂਰਨ ਜਿਹੜੀ ਹਰਜੋਤ ਸਿੰਘ ਜੀ ਬਣੀ ਹੈਗੀ ਆ। ਰੋਜ਼ਾਨਾ ਹੀ ਇਹ ਜਿਹੜੀਆਂ ਖਬਰਾਂ ਆ ਉਹ ਆਪਾਂ ਨੂੰ ਹੁਣ ਸੁਣਨ ਨੂੰ ਮਿਲ ਰਹੀਆਂ ਆ। ਨਾ ਹੋਵੇ ਲੜਾਈ ਤਾਂ ਆਈ ਥਿੰਕ ਇਹੀ ਬੈਟਰ ਆ, ਪਰ ਕਿਹਾ ਕੁਛ ਨਹੀਂ ਜਾ ਸਕਦਾ। ਜੀ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਨਵਾਂ ਬਿੱਲ ਜਿਹੜਾ ਪ੍ਰਪੋਜ਼ ਕੀਤਾ ਆ, ਜਿਹਦੇ ਵਿੱਚ ਪ੍ਰਾਈਵੇਟ ਸਿਟੀਜ਼ਨ ਜਿਹੜੇ ਆ ਉਹ ਸਟੇਟ ਕੈਲੀਫੋਰਨੀਆ ਦੇ ਵਿੱਚ ਜਿਹੜੇ ਰਹਿੰਦੇ ਆ, ਉਹ ਜਿਹੜੇ ਗਨ ਮੇਕਰਸ ਆ ਉਹਨਾਂ ਨੂੰ ਸੂ ਕਰ ਸਕਦੇ ਹੈਗੇ ਆ, ਤਾਂ ਕਿ ਉਹ ਅਸੌਲਟ ਵੈਪਨਸ ਨਾ ਵੇਚਣ। ਅਤੇ ਟੈਕਸਸ ਦੇ ਰੈਜ਼ੀਡੈਂਟਸ ਜਿਸ ਤਰ੍ਹਾਂ ਕਹਿੰਦੇ ਪਈ ਅਬੋਰਸ਼ਨ ਪ੍ਰੋਵਾਈਡਰਸ ਨੂੰ ਸੂ ਕਰ ਸਕਦੇ ਆ, ਇਸੇ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਵੀ ਆਪਾਂ ਇਹ ਬਿੱਲ ਲੈ ਕੇ ਆ ਰਹੇ ਹੈਗੇ ਆ, ਜਿਹਦੇ ਨਾਲ ਕੋਈ ਵੀ ਪ੍ਰਾਈਵੇਟ ਸਿਟੀਜ਼ਨ
ਗਨ ਮੇਕਿੰਗ ਕੰਪਨੀ ਨੂੰ ਸੂ ਕਰ ਸਕੂਗਾ। ਜੀ। ਸੈਨ ਹੋਜ਼ੇ ਆਲਰੇਡੀ ਪਹਿਲਾਂ ਸਿਟੀ ਬਣੀ ਆ ਜਿਨ੍ਹਾਂ ਨੇ ਲਾਇਬਿਲਿਟੀ ਇੰਸ਼ੋਰੈਂਸ ਦੀ ਜਿਹੜੀ ਉਹ ਮੰਗ ਕੀਤੀ ਹੈਗੀ ਆ ਵੀ ਭਾਈ ਉੱਥੋਂ ਦੇ ਜਿਹੜੇ ਰਜਿਸਟਰਡ ਗਨ ਓਨਰਸ ਆ ਉਹਨਾਂ ਨੂੰ ਉਹ ਚੀਜ਼ ਰੱਖਣੀ ਚਾਹੀਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੀ ਇੱਕ ਫੈਮਿਲੀ ਉਸ ਦੇ ਕਹਿੰਦੇ ਅਖੀਰਲੇ ਕੁਛ ਪਲਾਂ ਦਾ ਪਤਾ ਲੱਗਾ ਆ। ਹਾਈਕਿੰਗ ਦੇ ਦੌਰਾਨ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਬੜੀ ਕੋਸ਼ਿਸ਼ ਕੀਤੀ ਜਿਹੜੀ ਵੀ ਉਹ ਬਚ ਸਕਣ। ਇੱਕ ਟ੍ਰੇਲ ਦੇ ਉੱਤੇ ਹਾਈਕਿੰਗ ਟ੍ਰੇਲ ਦੇ ਨਜ਼ਦੀਕ ਯੋਸੇਮਿਟੀ ਦੇ ਲਾਗੇ ਪਿਛਲੀ ਜਿਹੜੀ ਅਗਸਤ ਦੇ ਵਿੱਚ ਜਿਹੜੇ 3 ਜਾਣੇ ਮਾਰੇ ਗਏ ਸੀਗੇ। ਇਹਨਾਂ ਦੀ ਮੌਤ ਹੋ ਗਈ। ਜੋਨਥਨ, ਜੈਰਿਸ਼, ਐਲਨ ਚੰਗ ਤੇ ਉਹਨਾਂ ਦੀ 1 ਸਾਲ ਦੀ ਜਿਹੜੀ ਉਹ ਕੁੜੀ ਸੀਗੀ। ਹਾਈਪਰਥਰਮੀਆ ਦੇ ਕਰਕੇ ਉਹਨਾਂ ਦੀ ਮੌਤ ਹੋਈ ਸੀ। ਕਹਿੰਦੇ ਵੀ ਹੁਣ ਜਦੋਂ ਸੈੱਲ ਸਰਵਿਸ ਉੱਥੇ ਘੱਟ ਹੁੰਦੀ ਆ, ਇਹੋ ਜਿਹੇ ਜਿਹੜੇ ਵੀ ਨੈਸ਼ਨਲ ਪਾਰਕਸ ਦੇ ਵਿੱਚ ਜਦੋਂ ਤੁਸੀਂ ਉਹ ਜਾਂਦੇ ਆ, ਖਾਸ ਕਰਕੇ ਟ੍ਰੇਲਸ ਵਗੈਰਾ ਦੇ ਉੱਤੇ, ਕਹਿੰਦੇ ਵੀ ਮਰਨ ਤੋਂ ਪਹਿਲਾਂ ਉਹਨਾਂ ਨੇ ਕਈ ਵਾਰੀ ਟੈਕਸਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਟੈਕਸਟ ਜਿਹੜੇ ਸਾਹਮਣੇ ਆਏ ਆ ਵੀ ਕੋਈ ਵੀ ਜਾਣਾ ਜਿਹੜੀ ਉਹ ਸਾਡੀ ਮਦਦ ਕਰ ਦੇਵੇ ਲਾਈਕ ਐਨੀਬਡੀ ਹੂ ਲਿਸਨਸ ਵੀ ਤੁਸੀਂ ਸਾਡੀ ਜਿਹੜੀ ਉਹ ਮਦਦ ਕਰੋ। ਪਰ ਕਿਉਂਕਿ ਕਵਰੇਜ ਨਾ ਹੋਣ ਕਰਕੇ ਉਹ ਟੈਕਸਟ ਕਿਤੇ ਵੀ ਅੱਗੇ ਜਿਹੜੇ ਉਹ ਨਹੀਂ ਜਾ ਸਕੇ। ਹੁਣ ਜਿਹੜਾ ਸੈੱਲਫੋਨ ਡਾਟਾ ਆ ਉਹ ਅਧਿਕਾਰੀਆਂ ਦੇ ਹੱਥੇ ਲੱਗਣ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਹੈਗਾ ਆ। ਸੋ ਹਾਈਟਸ ਕੋਵ ਦੇ ਹਾਈਕ ਜਿਹੜੀ ਉਹ ਕਰ ਰਿਹਾ ਸੀ ਇਹ ਪਰਿਵਾਰ ਜਦ ਇਹ ਉੱਥੇ ਜਿਹੜਾ ਹੈ ਉਹ ਫਸ ਗਏ ਸੀਗੇ ਤੇ ਹਾਈਪਰਥਰਮੀਆ ਠੰਡ ਦੇ ਕਰਕੇ ਵਿਚਾਰਿਆਂ ਦੀ ਮੌਤ ਹੋ ਗਈ ਸੀ। ਜੀ ਬਿਲਕੁਲ, ਇਹ 1800 ਫੁੱਟ ਉਚਾਈ ਦੇ ਉੱਤੇ ਸੀਗੇ ਤੇ ਜਿੱਥੇ ਉਹਨਾਂ ਦੀ ਕਾਰ ਸੀ ਉਦੋਂ ਸਿਰਫ 1.6 ਮੀਲ ਹੀ ਜਿਹੜਾ ਆ ਉਹ ਭਰੇ ਸੀਗੇ। ਤੇ ਅਗਲੀ ਖਬਰ ਵੱਲ ਚਲੀਏ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ। ਕੈਨੇਡਾ ਨੇ ਜਿਹੜੇ ਉੱਥੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਨੂੰ ਹੁਣ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜਿਹੜੀ ਫਰੀਡਮ ਕਨਵੇ ਆ ਉਹਨਾਂ ਦਾ ਇੱਕ ਮੇਨ ਬੰਦਾ ਸੀ, ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਹੈਗਾ। ਟੋ ਆਪਰੇਟਰਸ ਨੂੰ ਕਹਿ ਦਿੱਤਾ ਗਿਆ ਆ ਵੀ ਵਹੀਕਲਸ ਨੂੰ ਉੱਥੋਂ ਰਿਮੂਵ ਕਰ ਦਿੱਤਾ ਜਾਵੇ ਜਿਹੜੀਆਂ ਵਹੀਕਲਸ ਰਸਤਾ ਰੋਕ ਰਹੀਆਂ ਹੈਗੀਆਂ। ਨਵੀਆਂ ਵੀਡੀਓਜ਼ ਆ ਰਹੀਆਂ ਜਿਸ ਤਰ੍ਹਾਂ ਪੁਲਿਸ ਪ੍ਰੋਟੈਸਟਰਸ ਨੂੰ ਅਰੈਸਟ ਕਰ ਰਹੀ ਹੈਗੀ ਆ। ਸੋ ਪੁਲਿਸ ਨੇ ਇਹ ਕਿਹਾ ਆ ਵੀ ਅਸੀਂ ਪ੍ਰੋਗਰੈਸ ਦੇਖ ਰਹੇ ਹਾਂ। ਹੁਣ ਜਿਹੜੇ ਲੋਕ ਅਰੈਸਟ ਹੋ ਰਹੇ ਆ ਜਾਂ ਮੂਵ ਹੋ ਰਹੇ ਆ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਟ ਨੇ ਇਹ ਕਿਹਾ ਵੀ ਪੁਲਿਸ ਦੇ ਕੋਲ ਹਰ ਇੱਕ ਟੂਲ ਹੈਗਾ ਇਹਨਾਂ ਪ੍ਰੋਟੈਸਟਰਸ ਨੂੰ ਰਿਮੂਵ ਕਰਨ ਦੇ ਲਈ। ਸੋ ਪੂਰਾ ਜਿਹੜਾ ਹੁਣ ਪੁਲਿਸ ਨੇ ਆਪਣਾ ਅਖਤਿਆਰ ਆ ਉਹ ਸਖਤ ਕਰ ਲਿਆ ਹੈਗਾ ਤਾਂ ਕਿ ਪ੍ਰੋਟੈਸਟਰਸ ਨੂੰ ਉੱਥੋਂ ਮੂਵ ਕੀਤਾ ਜਾ ਸਕੇ। ਜੀ ਬਿਲਕੁਲ ਇੱਕ ਕੱਲ੍ਹ ਹੀ ਇੱਕ ਨਵੀਂ ਵੀਡੀਓ ਜਿਹੜੀ ਹਰਜੋਤ ਸਿੰਘ ਜੀ ਰਿਲੀਜ਼ ਹੋਈ ਆ। ਜਿਹੜਾ ਇਹਨਾਂ ਦਾ ਜਿਹੜਾ ਸੀਗਾ ਮੇਨ ਆਰਗੇਨਾਈਜ਼ਰ ਫਰੀਡਮ ਕਨਵਾਏ ਦਾ, ਉਹ ਸਿੱਖਾਂ ਦੇ ਖਿਲਾਫ ਕਾਫੀ ਜਿਹੜਾ ਆ ਉਲ-ਜਲੂਲ ਜਿਹੜੀਆਂ ਗੱਲਾਂ ਆ ਉਹ ਕਰ ਰਿਹਾ ਸੀਗਾ। ਉਸ ਦੇ ਵਿੱਚ ਕਹਿੰਦਾ ਵੀ ਇਹ ਆ ਗਏ ਨੇ ਤੇ ਆ ਕੇ ਇਹਨਾਂ ਨੇ ਫੈਮਿਲੀ ਬਿਜ਼ਨਸ ਟੇਕ ਓਵਰ ਕਰ ਲਏ ਆ ਤੇ ਹੋਰ ਦੂਜੇ ਬੰਦਿਆਂ ਨੂੰ ਇਹ ਕਰ ਦੇਣੀ ਆ। ਟਰੱਕਿੰਗ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਕਬਜ਼ਾ ਜਿਹੜਾ ਆ ਉਹ ਕਰ ਲਿਆ ਹੈਗਾ ਆ। ਸੋ ਇੱਕ ਜਿਹੜੀ ਵੀਡੀਓ ਜਿਸ ਦੇ ਵਿੱਚ ਇਹ ਸਿੱਖਾਂ ਪ੍ਰਤੀ ਹੇਟ ਜਿਹੜੀ ਆ ਉਹ ਦਿਖਾ ਰਿਹਾ ਸੀਗਾ, ਉਹ ਇੱਕ ਸਾਹਮਣੇ ਆਈ ਆ। ਸੋ ਹੁਣ ਕੋਰਟ ਆਰਡਰ ਜਿਹੜੇ ਹਰਜੋਤ ਸਿੰਘ ਜੀ ਰੂਸ ਤੇ ਜਿਹੜੇ ਆ ਕੈਨੇਡਾ ਦੇ ਵਿੱਚ ਇਦਾਂ ਦੇ ਹੋਏ ਆ ਵੀ ਪ੍ਰੋਟੈਸਟਰਸ ਨੂੰ ਥਾਂ ਛੱਡਣ ਦੇ ਲਈ ਆਖਿਆ ਗਿਆ ਹੈਗਾ ਆ। ਪਰ ਅਜੇ ਵੀ ਜਿਹੜੇ ਕੁਝ ਪ੍ਰੋਟੈਸਟਰਸ ਆ ਉੱਥੇ ਹੈਗੇ ਨੇ। ਤੇ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਕਰਨੀਆਂ ਸ਼ੁਰੂ ਕੀਤੀਆਂ। ਇੱਕ ਹੋਰ ਜਿਹੜੀ ਵੈਬਸਾਈਟ ਸੀਗੀ ਗਿਵ ਸੈਂਡ ਗੋ, ਜਿਹਦੇ ਉੱਤੇ $1 ਮਿਲੀਅਨ ਤੋਂ ਵੱਧ ਇਕੱਠਾ ਹੋਇਆ ਸੀ ਇਹਨਾਂ ਦੇ ਲਈ, ਉਹਨਾਂ ਦੇ ਉੱਤੇ ਵੀ ਰੋਕ ਲਗਾਈ ਹੋਈ ਆ। ਉਸ ਦੀ ਵੀ ਜਿਹੜੀ ਕਹਿੰਦੇ ਵੀ ਕੋਰਟ ਬੈਟਲ ਆਉਣ ਵਾਲੇ ਸਮੇਂ ਦੇ ਵਿੱਚ ਚੱਲੇਗੀ। ਸੋ ਹੁਣ ਦੇਖੋ ਅੱਗੇ ਜਿਹੜਾ ਇਹ ਕੀ ਬਣਦਾ ਆ। ਹੁਣ ਇਹਨਾਂ ਦੇ ਖਿਲਾਫ ਹਰਜੋਤ ਸਿੰਘ ਜੀ ਫਰੀਡਮ ਕਨਵਾਇਸ ਦੇ ਜਿਹੜੇ ਮੇਨ ਆਰਗੇਨਾਈਜ਼ਰਸ ਆ ਉਹਨਾਂ ਦੇ ਖਿਲਾਫ ਤੇ ਜਿਹੜੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਜਿਨ੍ਹਾਂ ਨੇ ਰਾਸ਼ੀ ਘੱਲੀ ਆ ਉਹਨਾਂ ਖਿਲਾਫ ਓਟਾਵਾ ਦੇ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਨੇ ਹੁਣ ਲਾਸੂਟ ਦਰਜ ਕੀਤਾ ਹੈਗਾ ਆ $306 ਮਿਲੀਅਨ ਦਾ ਵੀ ਤੁਸੀਂ ਸਾਰੇ ਕੰਮਕਾਜ ਜਿਹੜੇ ਉਹ ਪੂਰੀ ਤਰ੍ਹਾਂ ਠੱਪ ਕੀਤੇ ਆ। ਕਹਿੰਦੇ ਵੀ ਉੱਥੋਂ ਦੇ ਰੈਸਟੋਰੈਂਟਸ ਨੇ ਵੀ ਇਸ ਲਾਸੂਟ ਦੇ ਵਿੱਚ ਇਸ ਕਨਵੇ ਦੇ ਆਰਗੇਨਾਈਜ਼ਰਸ ਦੇ ਖਿਲਾਫ ਹੁਣ ਲਾਸੂਟ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਹੈਗਾ ਆ। ਸੋ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਇੱਕ ਟਾਈਮ ਦੇ ਉੱਤੇ ਕਾਫੀ ਸਪੋਰਟ ਇਸ ਨੂੰ ਮਿਲਣ ਤੋਂ ਬਾਅਦ ਦੇ ਵਿੱਚ ਹੁਣ ਜਦੋਂ ਬਿਜ਼ਨਸ ਵੀ ਠੱਪ ਹੋਣ ਲੱਗੇ, ਸਾਰਾ ਕੁਛ ਇਹ ਹੋਇਆ ਬੰਦ, ਜਿਹੜਾ ਕਈ ਕੁਛ ਜਿਹੜਾ ਹੋਣ ਤੋਂ ਬਾਅਦ 'ਚ ਲੋਕਾਂ ਦਾ ਝੁਕਾਅ ਥੋੜ੍ਹਾ ਜਿਹਾ ਉਸ ਚੀਜ਼ ਦੇ ਪ੍ਰਤੀ ਬਦਲਿਆ ਆ।
ਜੀ। ਅਗਲੀ ਖਬਰ ਆਪਣੇ ਸਰਜਨ ਜਨਰਲ ਵਿਵੇਕ ਮੂਰਤੀ, ਉਹਨਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈਗਾ। ਯੂਐਸ ਦੇ ਜਨਰਲ ਡਾਕਟਰ ਵਿਵੇਕ ਮੂਰਤੀ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਕੋਰੋਨਾ ਵਾਇਰਸ ਕੋਵਿਡ-19 ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਇਹ ਉਹਨਾਂ ਨੇ ਟਵਿੱਟਰ ਦੇ ਉੱਤੇ ਛੱਡਿਆ ਹੈਗਾ ਅਤੇ ਕਹਿੰਦੇ ਵੀ ਉਹਨਾਂ ਦੀ ਵਾਈਫ ਅਤੇ 5 ਸਾਲਾਂ ਦਾ ਜਿਹੜਾ ਬੱਚਾ ਆ, ਉਹ ਵੀ ਕੋਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਇਆ ਗਿਆ ਹੈਗਾ ਆ। ਉਹਨਾਂ ਦੀ 4 ਸਾਲਾਂ ਦੀ ਬੱਚੀ ਪਹਿਲਾਂ ਪੋਜ਼ੀਟਿਵ ਕੋਰੋਨਾ ਵਾਇਰਸ ਦੇ ਨਾਲ ਪਾਈ ਗਈ ਸੀ। ਜੀ। ਅ, ਕੈਲੀਫੋਰਨੀਆ ਦੇ ਇੱਕ ਬੰਦੇ ਨੇ ਰਿਕਾਰਡ ਤੋੜਿਆ ਆ। ਕਹਿੰਦੇ ਆ ਵੀ 16 ਘੰਟਿਆਂ 'ਚ 3 ਵਾਰੀ ਉਸਨੂੰ ਗ੍ਰਿਫਤਾਰ ਕੀਤਾ ਗਿਆ। 47 ਸਾਲਾ ਜੇਮਸ ਲੈਂਗਡਨ ਐਲਏ ਦਾ ਜਿਹੜਾ ਇਹ ਰਹਿਣ ਵਾਲਾ ਸੀਗਾ। ਇੱਕ ਵਾਰੀ ਇਸ ਨੂੰ 13 ਫਰਵਰੀ ਨੂੰ ਤੜਕੇ ਸਵੇਰੇ 3 ਵਜੇ ਜਿਹੜਾ ਆ ਉਦੋਂ ਗ੍ਰਿਫਤਾਰ ਕੀਤਾ ਗਿਆ। ਗਲੈਂਡੇਲ ਪੁਲਿਸ ਡਿਪਾਰਟਮੈਂਟ ਆ, ਉਸਦੇ ਦੁਆਰਾ ਜਦੋਂ ਕਹਿੰਦੇ ਵੀ ਇੱਕ ਜਿਸ ਥਾਂ ਦੇ ਉੱਤੇ ਨਹੀਂ ਸੀ ਤੁਰਨਾ ਜਾਂ ਨਹੀਂ ਸੀ ਜਾਣਾ ਚਾਹੀਦਾ, ਇਹ ਉੱਥੇ ਪਾਇਆ ਗਿਆ ਸੀਗਾ। ਸੋ ਕਹਿੰਦੇ ਵੀ ਉੱਥੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਇਹ ਭੱਜ ਗਿਆ ਤੇ ਜਦੋਂ ਭੱਜਿਆ ਤੇ ਮਗਰੇ ਪੁਲਿਸ ਵਾਲਿਆਂ ਨੇ ਇਸ ਨੂੰ ਜਿਹੜਾ ਉਹ ਫੜ ਲਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਛੁੱਟਿਆ ਜਾਂ ਉਸਨੂੰ ਜਦੋਂ ਰਿਲੀਜ਼ ਕੀਤਾ ਗਿਆ ਹਸਪਤਾਲ ਤੋਂ, ਤਾਂ ਕਹਿੰਦੇ ਵੀ ਫਿਰ 9:30 ਵਜੇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਸ਼ੈਵੀ ਚੇਜ਼ ਡਰਾਈਵ ਦੇ ਵਿੱਚ ਕਹਿੰਦੇ ਵੀ ਟ੍ਰੈਸਪਾਸਿੰਗ ਕਰ ਰਿਹਾ ਸੀ। ਉੱਥੇ ਪੁਲਿਸ ਪਹੁੰਚੀ ਤਾਂ ਕਹਿੰਦੇ ਵੀ ਇਹ ਫੇਰ ਲੈਂਗਡਨ ਹੀ ਅੱਗਿਓਂ ਮੂਹਰਿਓਂ ਖੜਾ ਸੀਗਾ। ਉਹਨੂੰ ਫੇਰ ਗ੍ਰਿਫਤਾਰ ਜਿਹੜਾ ਉਹ ਕੀਤਾ। ਫਿਰ ਐਲਏ ਕਾਉਂਟੀ ਦੀ ਐਮਰਜੈਂਸੀ $0 ਬੇਲ ਆਰਡਰ ਦੇ ਉੱਤੇ ਇਸ ਨੂੰ ਫਿਰ ਰਿਲੀਜ਼ ਜਿਹੜਾ ਉਹ ਕਰ ਦਿੱਤਾ ਗਿਆ ਸੀ 3 ਘੰਟਿਆਂ ਬਾਅਦ। ਤੇ ਫਿਰ ਸ਼ਾਮ ਨੂੰ 7 ਵਜੇ ਕਹਿੰਦੇ ਫਿਰ ਮੂਹਰੇ ਉਹ ਖੜਾ ਸੀਗਾ। ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਇੱਕ ਬਰਗਲਰੀ ਦੇ ਸੰਬੰਧ ਦੇ ਵਿੱਚ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਸੋ ਤੁਸੀਂ ਹੁਣ ਹਿਸਾਬ ਲਾ ਲਓ, ਬੰਦਾ ਅੰਦਰ ਜਾਂਦਾ ਆ, ਘੰਟਿਆਂ 'ਚ ਬਾਹਰ ਆਉਂਦਾ ਆ, ਅੰਦਰ ਜਾਣ ਆਉਣ ਜਾਣ ਜਿਹੜਾ ਉਹ ਇਸ ਦਾ ਜਿਹੜਾ ਉਹ ਲੱਗਾ ਰਿਹਾ। ਤੇ ਹੁਣ ਕਹਿੰਦੇ ਆ ਵੀ ਇਹਨੂੰ ਕਸਟਡੀ ਦੇ ਵਿੱਚ ਰੱਖਿਆ ਹੋਇਆ $1.5 ਲੱਖ ਦੀ ਬੇਲ ਦੇ ਉੱਤੇ। ਜੀ। ਕੈਲੀਫੋਰਨੀਆ ਦੇ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਐਲੈਕਸ ਵਿਲੇਨੋਵਾ, ਉਹਨਾਂ ਨੇ ਇਹ ਕਿਹਾ ਆ ਵੀ ਪੋਲੀਟੀਸ਼ੀਅਨਸ ਨੂੰ ਜਾਗਣਾ ਚਾਹੀਦਾ ਆ, ਕਿਉਂਕਿ 4000 ਦੇ ਕਰੀਬ ਉਹਦੇ ਸਟਾਫ ਮੈਂਬਰ ਕੁਇਟ ਕਰ ਸਕਦੇ ਹੈਗੇ ਆ। ਕਿਉਂਕਿ ਰਿਕੁਆਇਰਮੈਂਟ ਰੱਖੀ ਗਈ ਆ ਕੋਵਿਡ-19 ਵੈਕਸੀਨ ਦੀ, ਅਤੇ ਬਹੁਤ ਸਾਰੇ ਜਿਹੜੇ ਇੰਪਲਾਈਜ਼ ਆ ਉਹਨਾਂ ਨੇ ਕੋਵਿਡ ਦੇ ਜਿਹੜੇ ਵੈਕਸੀਨ ਆ ਉਹ ਨਹੀਂ ਲਵਾਏ ਹੈਗੇ। ਕਹਿੰਦੇ 1281 ਪਰਸਨਲ ਤਾਂ ਆਲਰੇਡੀ ਬਜਟ ਕੱਟ ਕਰਕੇ ਘੱਟ ਹੋ ਗਏ ਹੈਗੇ ਆ। ਕ੍ਰਾਈਮ ਕਹਿੰਦੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਇਸ ਕਰਕੇ ਜ਼ਿਆਦਾ ਵਧਿਆ ਆ ਵੀ ਪੁਲਿਸ ਘੱਟ ਹੈਗੀ ਆ। ਜੇ ਪੁਲਿਸ ਜ਼ਿਆਦਾ ਹੋਵੇ ਤੇ ਕ੍ਰਾਈਮ ਜਿਹੜਾ ਘਟੂਗਾ ਹੈਗਾ। ਉਹਨਾਂ ਨੇ ਲਾਸ ਐਂਜਲਸ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਉੱਤੇ ਵੀ ਕਾਫੀ ਤੰਜ ਕੱਸਿਆ ਹੈਗਾ ਵੀ ਇਹ ਹੁਣ ਸੋਚਣਾ ਚਾਹੀਦਾ ਵੀ ਇਕੱਲਾ ਇਹ ਨਹੀਂ ਹੈਗਾ, ਵੀ ਹੋਰ ਵੀ ਬਹੁਤ ਸਾਰੀਆਂ ਕਾਉਂਟੀਜ਼ ਆ ਜਿੱਥੇ ਪੁਲਿਸ ਵਾਲੇ ਕਹਿੰਦੇ ਆ ਵੀ ਅਸੀਂ ਕੁਇਟ ਕਰ ਜਾਣਾ ਜੇ ਇਹ ਮੈਂਡੇਟ ਲਾਇਆ ਗਿਆ। ਸੈਨੋਜ਼ੇ ਤੋਂ ਵੀ ਖਬਰ ਆ ਰਹੀ ਵੀ ਸੈਨੋਜ਼ੇ ਪੁਲਿਸ ਦੇ ਵਿੱਚ ਕੁਛ ਪੁਲਿਸ ਆਫਿਸਰਸ ਨੇ ਕੁਇਟ ਕੀਤਾ। ਉਹ ਤੋਂ ਬਾਅਦ ਉਹਨਾਂ ਨੇ ਜਿਹੜਾ ਬੂਸਟਰ ਵਾਲਾ ਮੈਂਡੇਟ ਸੀ ਉਸ ਨੂੰ ਡਿਲੇ ਕਰ ਦਿੱਤਾ। ਜੀ, ਇਸੇ ਸੰਬੰਧ ਦੇ ਵਿੱਚ ਬੇਕਰਸਫੀਲਡ ਦਾ ਜਿਹੜਾ ਸ਼ੈਰਿਫ ਡਿਪਾਰਟਮੈਂਟ ਆ, ਇਹਨਾਂ ਸਾਰੇ ਹੀ ਸ਼ੈਰਿਫਸ ਨੂੰ ਜਾਂ ਪੁਲਿਸ ਅਧਿਕਾਰੀਆਂ ਨੂੰ ਇੱਕ ਹਿਸਾਬ ਨਾਲ ਸੱਦਾ ਦੇ ਰਿਹਾ ਆ। ਕਹਿੰਦੇ ਵੀ ਕਰਨ ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ, ਉਹ ਕਹਿ ਰਿਹਾ ਵੀ ਭਾਈ ਜੇ ਤੁਸੀਂ ਨਹੀਂ ਵੀ ਲਵਾਇਆ ਟੀਕਾ ਵੈਕਸੀਨ, ਕੋਈ ਗੱਲ ਨਹੀਂ, ਯੂ ਆਰ ਵੈਲਕਮ ਹੇਅਰ। ਵੀ ਜੇ ਤੁਸੀਂ ਕੰਮ ਇੱਥੇ ਕਰਨਾ ਚਾਹੁੰਦੇ ਆ ਤਾਂ ਤੁਸੀਂ ਆ ਸਕਦੇ ਆ। ਰੀਸੈਂਟਲੀ ਉਹਨਾਂ ਨੇ ਇੱਕ ਐਡ ਵੀ ਜਿਹੜੀ ਆ ਉਹ ਵੀਡੀਓ ਐਡ ਜਿਹੜੀ ਉਹ ਰਨ ਕੀਤੀ ਸੀ, ਜਿਸ ਦੇ ਵਿੱਚ ਜਿਹੜਾ ਵੀ ਕੋਈ ਕਹਿੰਦੇ ਵੀ ਪੁਲਿਸ ਮੁਲਾਜ਼ਮ ਟੀਕਾ ਨਹੀਂ ਲਗਵਾਉਣਾ ਚਾਹੁੰਦਾ, ਵੈਕਸੀਨ ਨਹੀਂ ਲਗਵਾਉਣਾ ਚਾਹੁੰਦਾ, ਉਹਨਾਂ ਨੂੰ ਇੱਥੇ ਕੰਮ ਕਰਨ ਦਾ ਉਹਨਾਂ ਨੇ ਸੱਦਾ ਦਿੱਤਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ ਪੁਲਿਸ ਅਧਿਕਾਰੀ ਕਿਮ ਪੋਟਰ, ਇਸ ਨੂੰ 2 ਸਾਲਾਂ ਦੀ ਸਜ਼ਾ ਜਿਹੜੀ ਅੱਜ ਅਦਾਲਤ ਦੇ ਦੁਆਰਾ ਸੁਣਾਈ ਗਈ ਆ। ਡਾਂਟੇ ਰਾਈਟ ਦੀ ਕਿਲਿੰਗ ਦੇ ਇਹ ਮਾਮਲਾ ਸੀਗਾ, ਇਸ ਮਾਮਲੇ ਦੇ ਵਿੱਚ ਕਿਮ ਪੋਟਰ ਕਹਿੰਦੀ ਸੀ ਵੀ ਮੈਂ ਟੇਜ਼ਰ ਦੇ ਲਈ ਜਾ ਰਹੀ ਸੀ, ਪਰ ਗਲਤੀ ਦੇ ਨਾਲ ਆਪਣੀ ਜਿਹੜੀ ਫਾਇਰ ਆਰਮ ਆ ਉਸ ਨੂੰ ਫੜ ਲਿਆ ਤੇ ਡਾਂਟੇ ਰਾਈਟ ਦੇ ਉੱਤੇ ਜਿਹੜੀ ਉਹ ਗੋਲੀ ਚੱਲ ਗਈ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਕੁਛ ਮਹੀਨੇ ਪਹਿਲਾਂ ਹੀ ਉਸ ਦਾ ਜਿਹੜਾ ਟਰਾਇਲ ਆ ਉਹ ਹੋ ਕੇ ਹਟਿਆ ਸੀ ਹੈਨਪਿਨ ਕਾਉਂਟੀ ਦੀ ਜਿਹੜੀ ਜਿਊਰੀ ਦੇ ਵਿੱਚ, ਜਿੱਥੇ ਕਿ ਇਸ ਜਿਊਰੀ ਨੇ ਦਸੰਬਰ ਦੇ ਅਖੀਰ ਦੇ ਦੌਰਾਨ ਕਿਮ ਪੋਟਰ ਨੂੰ ਫਸਟ ਤੇ ਸੈਕੰਡ ਡਿਗਰੀ ਮੈਨਸਲੌਟਰ ਦੇ ਲਈ ਦੋਸ਼ੀ ਪਾਇਆ ਸੀਗਾ। 20 ਸਾਲਾਂ ਦਾ ਸੀਗਾ ਡਾਂਟੇ ਰਾਈਟ, ਅਨਆਰਮਡ ਸੀਗਾ ਤੇ ਉਹ ਮਿਨੀਐਪੋਲਿਸ ਦੇ ਇੱਕ ਸਬਅਰਬ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਸੀ। ਸੋ ਅੱਜ ਜਿਹੜੀ ਜੱਜ ਹੈਨਪਿਨ ਕਾਉਂਟੀ ਦੇ ਰਜੀਨਾ ਚਿਊ, ਉਹਨਾਂ ਨੇ ਕਿਹਾ ਵੀ ਇਹ ਬੜਾ ਹੀ ਅਨਯੂਜੂਅਲ ਜਿਹੜਾ ਇਹ ਕੇਸ ਸੀਗਾ
ਤੇ ਕਹਿੰਦੇ ਵੀ ਸੈਡੈਸਟ ਕੇਸ ਜਿਹੜਾ ਉਹ ਦੇਖਿਆ, ਕਹਿੰਦੀ ਜਦੋਂ ਦੀ ਮੈਂ 20 ਸਾਲਾਂ ਤੋਂ ਬੈਂਚ ਦੇ ਉੱਤੇ ਹੈਗੀ ਆ, ਤੇ ਇਸ ਮਾਮਲੇ ਦੇ ਵਿੱਚ ਹੁਣ ਇਸ ਨੂੰ 2 ਸਾਲਾਂ ਦੀ ਕਿਮ ਪੋਰਟਰ ਨੂੰ ਸਜ਼ਾ ਸੁਣਾਈ ਗਈ ਆ। ਜੀ, ਬਿਲਕੁਲ ਇਹ ਦੱਸਦੇ ਜੀ ਸਰੋਤਿਆਂ ਨੂੰ ਪੁਲਿਸ ਆਫਿਸਰ ਕਿਮ ਪੋਰਟਰ ਨੇ ਇਹ ਦੱਸਿਆ ਸੀ ਭਈ ਜਦੋਂ ਉਸਨੇ ਗਨ ਚਲਾਈ ਉਸਨੇ ਸੋਚਿਆ ਟੇਜ਼ਰ ਗਨ ਆ, ਜਦ ਕਿ ਜਿਹੜੀ ਉਹ ਐਕਚੁਅਲ ਗਨ ਸੀਗੀ। ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਚਾਂਸਲਰ ਦੀ ਆ ਰਹੀ ਹੈਗੀ ਆ। ਕਹਿੰਦੇ ਭਈ ਕੈਲ ਸਟੇਟ ਲੌਂਗ ਬੀਚ ਫੈਕਲਟੀ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਚਾਂਸਲਰ ਨੂੰ ਰਿਜ਼ਾਈਨ ਕਰਨ ਲਈ ਕਿਹਾ ਹੈ, ਕਿਉਂਕਿ ਫਰਿਜ਼ਨੋ ਦੇ ਵਿੱਚ ਉਹ ਪਹਿਲਾਂ ਚਾਂਸਲਰ ਸੀਗੇ ਜੋਸਫ ਆਈ ਕਾਸਟਰੋ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ, ਜਿਸ ਟਾਈਮ ਦੇ ਉੱਤੇ ਸੈਕਸ਼ੂਅਲ ਮਿਸਕੰਡਕਟ ਤੇ ਵਰਕਪਲੇਸ ਹਰਾਸਮੈਂਟ ਦੀਆਂ ਬਹੁਤ ਸਾਰੀਆਂ ਐਲੀਗੇਸ਼ਨਸ ਲੱਗੀਆਂ ਸੀਆਂ। ਉਹਨਾਂ ਨੇ ਕਹਿੰਦੇ ਉਸ ਨੂੰ ਮਿਸ ਹੈਂਡਲ ਕੀਤਾ ਹੈਗਾ। ਉਹਨੂੰ ਦੇਖਦੇ ਹੋਏ 200 ਤੋਂ ਵੱਧ ਕੈਲ ਸਟੇਟ ਲੌਂਗ ਬੀਚ ਦੇ ਫੈਕਲਟੀ ਤੇ ਸਟਾਫ ਮੈਂਬਰਸ ਨੇ ਪਟੀਸ਼ਨ ਸਾਈਨ ਕੀਤੀ ਵੀ ਇਹਨਾਂ ਨੂੰ ਛੁੱਟੀ ਕੀਤੀ ਜਾਵੇ, ਵੀ ਜੇ ਫਰਿਜ਼ਨੋ ਦੇ ਵਿੱਚ ਇਹ ਕੁਝ ਕੀਤਾ ਹੈਗਾ ਤੇ ਬਾਕੀ ਜਗ੍ਹਾ ਉਹ ਕੀ ਕਰੂਗੇ। ਐਜ਼ ਏ ਪ੍ਰੈਜ਼ੀਡੈਂਟ ਫਰਿਜ਼ਨੋ ਸਟੇਟ ਯੂਨੀਵਰਸਿਟੀ ਦੇ 2020 ਦੇ ਵਿੱਚ ਕੈਸਟਰੋ ਨੇ $2,60,000 ਪੇ ਆਊਟ ਕਰਨ ਲਈ ਰਿਟਾਇਰਮੈਂਟ ਦੇ ਵਿੱਚੋਂ ਇੱਕ ਪਾਰਟੀ ਨੂੰ ਦੇ ਦਿੱਤਾ ਸੀ, ਤਾਂ ਕਿ ਜਿਹੜੀ ਉਹਨਾਂ ਦੀ ਸੈਟਲਮੈਂਟ ਹੋ ਸਕੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਤਾਂ ਆਸਟਿਨ ਦੇ ਜਿਹੜੇ ਡੀਏ ਆ, ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ 19 ਆਸਟਿਨ ਦੇ ਜਿਹੜੇ ਪੁਲਿਸ ਅਧਿਕਾਰੀ ਆ, ਕਹਿੰਦੇ ਉਹਨਾਂ ਨੂੰ ਚਾਰਜ ਕੀਤਾ ਆ ਮਿਸਕੰਡਕਟ ਦੇ ਲਈ, ਜਿਹੜੇ ਪ੍ਰੋਟੈਸਟ ਹੋਏ ਸੀਗੇ ਜਾਰਜ ਫਲੋਇਡ ਦੀ ਹੱਤਿਆ ਤੋਂ ਬਾਅਦ ਦੇ ਵਿੱਚ, ਉਸ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਉਹਨਾਂ ਵਿੱਚੋਂ ਇੱਕ ਜਣਾ ਪਬਲਿਕ ਆਫਿਸ ਲਈ ਵੀ ਉੱਦਾਂ ਜਿਹੜਾ ਉਹ ਰਨ ਕਰ ਰਿਹਾ ਹੈਗਾ। ਕਹਿੰਦੇ ਵੀ ਐਕਸੈਸਿਵ ਫੋਰਸ ਦੇ ਜਿਹੜੇ ਚਾਰਜਿਸ ਆ ਇਹਨਾਂ ਉੱਤੇ ਅਲੈਜਡ ਕੀਤਾ ਗਿਆ ਸੀਗਾ ਵੀ ਸਮਰ ਆਫ 2020 ਦੇ ਵਿੱਚ ਇਹਨਾਂ ਨੇ ਇਸ ਤਰੀਕੇ ਨਾਲ ਕੀਤਾ ਆ। ਸੋ ਡਿਸਟ੍ਰਿਕਟ ਅਟਾਰਨੀ ਹੋਜ਼ੇ ਗਾਰਜ਼ਾ ਕਹਿੰਦੇ ਵੀ ਤਕਰੀਬਨ 1 ਸਾਲ ਲੱਗਾ ਆ ਇਸ ਪੂਰੀ ਇਨਵੈਸਟੀਗੇਸ਼ਨ ਨੂੰ ਇਹਨਾਂ ਨੇ ਕਰਦਿਆਂ, ਤੇ ਹੁਣ 19 ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਉੱਤੇ ਇਹ ਜਿਹੜੇ ਚਾਰਜਿਸ ਆ ਉਹ ਲਗਾਏ ਗਏ ਨੇ। ਜੀ, ਅਗਲੀ ਖਬਰ ਆ ਰਹੀ ਆ, ਕਹਿੰਦੇ ਭਈ ਇੱਕ ਸਮੁੰਦਰੀ ਜਹਾਜ਼ ਜਿਹੜਾ ਕਿ ਪੋਰਸ਼ ਕਾਰਾਂ, ਆਡੀਜ਼ ਤੇ ਬੈਂਟਲੀਜ਼ ਲੈ ਕੇ ਆ ਰਿਹਾ ਸੀ ਤੇ ਉਸ ਨੂੰ ਅੱਗ ਲੱਗ ਗਈ ਹੈਗੀ ਆ। ਇਹ $500 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਊਗਾ। YouTube ਦੇ ਇੱਕ ਬਹੁਤ ਹੀ ਵੱਡੇ ਜਿਹੜੇ ਯੂਟਿਊਬਰ ਹੈਗੇ ਆ ਮੈਟ ਫਰਾ, ਉਹਨਾਂ ਨੇ ਕਿਹਾ ਵੀ ਮੇਰੀ ਕਾਰ ਵੀ ਉਹਦੇ ਵਿੱਚ ਸੀਗੀ ਜਿਹੜੀ ਅੱਗ ਦੀ ਭੇਂਟ ਚੜ੍ਹ ਗਈ ਹੈਗੀ ਆ। ਇਹ ਲਿਜ਼ਬਨ ਪੁਰਤਗਾਲ ਤੋਂ ਇਹ ਖਬਰ ਆ ਰਹੀ ਹੈ। 4000 ਵਹੀਕਲ ਸੀਗੀਆਂ ਇਸ ਸ਼ਿਪ ਦੇ ਵਿੱਚ, ਜਿਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਪੋਰਸ਼ ਕਾਰਾਂ ਸੀਗੀਆਂ, ਆਡੀਜ਼, ਬੈਂਟਲੀ ਸੀਗੀਆਂ ਤੇ ਅਜ਼ੋਰਸ ਜਿਹੜਾ ਕੋਸਟ ਆ ਉੱਥੇ ਜਿਹੜੀ ਆ ਅੱਗ ਲੱਗ ਗਈ ਹੈਗੀ ਆ। ਤੇ ਲੀਥੀਅਮ ਆਇਨ ਬੈਟਰੀਜ਼ ਜਿਹੜੀਆਂ ਇਲੈਕਟ੍ਰਿਕ ਕਾਰਸ ਦੇ ਵਿੱਚ ਸੀਗੀਆਂ, ਉਹਨਾਂ ਕਰਕੇ ਅੱਗ ਲੱਗੀ ਆ। ਤੇ ਅੱਗ ਕਹਿੰਦੇ ਇੰਨੀ ਭਿਆਨਕ ਲੱਗੀ ਆ, ਸ਼ਿਪ ਜਿਹੜਾ ਆ ਉਹ ਇੱਕ ਐਂਡ ਤੋਂ ਲੈ ਕੇ ਦੂਜੇ ਐਂਡ ਤੱਕ, ਤੇ ਕਹਿੰਦੇ ਪਾਣੀ ਤੋਂ ਸਿਰਫ 5 ਫੁੱਟ ਉੱਚੇ ਤੱਕ ਸਾਰਾ ਹੀ ਜਿਹੜਾ ਉੱਥੇ ਅੱਗ ਦੀ ਭੇਂਟ ਚੜ੍ਹ ਗਿਆ ਹੈਗਾ। ਹੁਣ ਟੋਇੰਗ ਬੋਟਸ ਉਸ ਰਾਊਟ ਨੂੰ ਹੈਗੀਆਂ ਜਿਬਰਾਲਟਰ ਤੇ ਨੀਦਰਲੈਂਡਸ ਤੋਂ, ਜਿਹੜੀਆਂ ਕਿ ਅੱਜ ਸ਼ਾਮ ਤੱਕ ਪਹੁੰਚ ਜਾਣੀਆਂ ਹੈਗੀਆਂ। ਤੇ ਕਹਿੰਦੇ ਵੀ ਵੈਸਲ ਜਿਹੜਾ ਆ ਉਸ ਨੂੰ ਟੋ ਨਹੀਂ ਕੀਤਾ ਜਾ ਸਕਦਾ ਅਜ਼ੋਰਸ ਨੂੰ, ਕਿਉਂਕਿ ਵੱਡਾ ਬਹੁਤ ਆ ਤੇ ਇਹ ਇੱਕ ਤਰ੍ਹਾਂ ਨਾਲ ਬਲੌਕ ਕਰ ਦੂਗਾ ਟ੍ਰੇਡ ਤੇ ਪੋਰਟ ਨੂੰ। 16 ਲੋਕਾਂ ਦੀ ਸਾਲਵੇਜ ਟੀਮ ਸਮਿਥ ਸਾਲਵੇਜ ਓਨਡ ਬਾਈ ਡਿਚ ਮਰੀਨ ਇੰਜੀਨੀਅਰ ਬੋਸਕਾਲਿਸ, ਉਹ ਉੱਥੇ ਭੇਜੀ ਆ ਜਿਹੜੀ ਕਿ ਅੱਗ ਨੂੰ ਬੁਝਾ ਸਕੇ। ਪਨਾਮਾ ਫਲੈਗਡ ਸ਼ਿਪ ਜਿਹੜਾ ਆ, ਇਸ ਨੂੰ ਸਨੋਸਕੇਪ ਕਾਰ ਕੈਰੀਅਰਸ ਐਸੇ ਤੇ ਮੈਨੇਜ ਕਰਦੇ ਹੈਗੇ ਮਿਟਸੀ OSK ਲਾਈਨਸ ਲਿਮਟਿਡ। ਇਹ ਟਰੈਵਲ ਕਰ ਰਿਹਾ ਸੀ ਐਮਡਨ ਜਰਮਨੀ ਤੋਂ, ਜਿੱਥੇ ਕਿ ਵੋਲਸਵੈਗਨ ਦੀ ਬਹੁਤ ਵੱਡੀ ਫੈਕਟਰੀ ਹੈਗੀ ਆ। ਡੇਵਿਸਵਿਲ USA ਨੂੰ ਇਹ ਆਉਣਾ ਸੀ, ਜਿਹੜਾ ਮੈਰੀਟਾਈਮ ਟ੍ਰੈਫਿਕ ਵੈਬਸਾਈਟ ਆ ਉਹਦੇ ਮੁਤਾਬਕ। ਮਿਟਸੀ OSK ਲਾਈਨਸ ਲਿਮਟਿਡ ਤੇ ਸਮਿਥ, ਉਹਨਾਂ ਨੇ ਹਜੇ ਤੱਕ ਕੋਈ ਇਸ ਬਾਰੇ ਰਿਸਪੌਂਸ ਨਹੀਂ ਦਿੱਤਾ। 22 ਕਰੂ ਮੈਂਬਰ ਸੀਗੇ ਇਸ ਸ਼ਿਪ ਦੇ ਵਿੱਚ, ਜਿਹੜੇ ਕਿ ਸਾਰੇ ਹੀ ਸਾਰੇ ਜਿਹੜੇ ਬਚ ਗਏ ਹੈਗੇ, ਕਿਸੇ ਦੇ ਸੱਟ ਨਹੀਂ ਲੱਗੀ। 1100 ਦੇ ਕਰੀਬ ਪੋਰਸ਼ ਕਾਰਾਂ ਸੀਗੀਆਂ, 199 ਦੇ ਕਰੀਬ ਬੈਂਟਲੀ ਕਾਰਾਂ ਇਹਦੇ ਵਿੱਚ ਸੀਗੀਆਂ, ਬਾਕੀ ਆਡੀ ਕਾਰਾਂ ਇਸ ਸ਼ਿਪ ਦੇ ਵਿੱਚ ਸੀ। ਜੀ, ਜੀ। ਅਗਲੀ ਖਬਰ ਹਰਜੋਤ ਸਿੰਘ ਜੀ ਟਾਹੋ ਤੋਂ ਆ ਰਹੀ ਆ, ਜਿੱਥੇ ਹੈਂਕ ਦਾ ਟੈਂਕ, ਇਹ ਇੱਕ ਭਾਲੂ ਦਾ ਨਾਂ ਜਿਹੜਾ ਰਿੱਛ ਦਾ ਨਾਂ ਜਿਹੜਾ ਉਹ ਰੱਖਿਆ ਗਿਆ ਆ,
500 ਪਾਉਂਡ ਭਾਰਾ ਇਹ ਭਾਲੂ ਕਹਿੰਦੇ ਵੀ ਟਾਹੋ ਦੇ ਸਾਊਥ ਲੇਕ ਟਾਹੋ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਜਿਹੜਾ ਆ ਹੈਵਕ ਮਚਾ ਰਿਹਾ ਆ। ਬਲੈਕ ਬੀਅਰ ਇਸ ਨੇ ਟਾਹੋ ਕੀਜ਼ ਦੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਪੈਰਾਂ ਤੇ ਕਰ ਦਿੱਤਾ ਹੈ, ਭਾਜਣਾ ਜਿਹੜੀਆਂ ਉਹ ਪਾਈਆਂ ਆ। ਸੋ ਹੈਂਕ ਦਾ ਟੈਂਕ ਕਰਕੇ ਕਹਿੰਦੇ ਵੀ ਇਸ ਦਾ ਨਾਮ ਦੇ ਨਾਲ ਹੁਣ ਇਹ ਜਾਣਿਆ ਜਾ ਰਿਹਾ ਹੈ। ਕਹਿੰਦੇ ਵੀ ਇਸ ਭਾਲੂ ਨੇ ਕੈਟਲੀਨਾ ਡਰਾਈਵ ਦੇ ਵਿੱਚ ਟਾਹੋ ਕੀਜ਼ ਨੇਬਰਹੁੱਡ ਦੇ ਵਿੱਚ ਇੱਕ ਘਰ ਦੇ ਵਿੱਚ ਐਂਟਰੀ ਜਿਹੜੀ ਉਹ ਕੀਤੀ ਆ, ਤੇ ਹੁਣ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਘਰ ਦੇ ਵਿੱਚ ਉਸਨੇ ਜਾ ਕੇ ਤੋੜ ਭੰਨ ਜਿਹੜੀ ਉਹ ਕੀਤੀ ਆ। ਹੁਣ ਖਾਣ ਨੂੰ ਮਿਲਿਆ ਕਿ ਨਹੀਂ ਮਿਲਿਆ ਇਹ ਤਾਂ ਬਾਅਦ ਦੀਆਂ ਗੱਲਾਂ ਆ, ਪਰ ਜੇ ਤੁਸੀਂ ਤਸਵੀਰ ਜਿਹੜੀ ਹੈ ਹਰਜੋਤ ਸਿੰਘ ਜੀ ਉਸਦੀ ਦੇਖੋ ਤਾਂ 500 ਪਾਉਂਡ ਕਹਿਣਾ ਹੀ ਹੁੰਦਾ ਹੈ। 500 ਪਾਉਂਡ ਬਹੁਤ ਭਾਰਾ ਤੇ ਬਹੁਤ ਤਗੜਾ ਜਿਹੜਾ ਇਹ ਰਿਛ ਹੈ ਇਸ ਟਾਈਮ ਲੋਕਾਂ ਦੇ ਘਰਾਂ ਚ ਆ ਕੇ ਪੂਰੀ ਤਰ੍ਹਾਂ ਜਿਹੜਾ ਆ ਉਹ ਉਹਨਾਂ ਨੂੰ ਡਰਾ ਰਿਹਾ ਹੈਗਾ ਆ। ਅਧਿਕਾਰੀ ਜਿਹੜਾ ਆ ਉਹ ਕਹਿ ਰਹੇ ਨੇ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਦੇ ਕਹਿੰਦੇ ਵੀ ਸ਼ਾਇਦ ਇਸ ਨੂੰ ਬਾਅਦ ਦੇ ਵਿੱਚ ਯੂਥੇਨਾਈਜ਼ ਹੀ ਕਰਨਾ ਪਊਗਾ ਜਾਂ ਸ਼ਾਇਦ ਮਾਰਨਾ ਹੀ ਜਿਹੜਾ ਉਹ ਪਵੇ। ਕਹਿੰਦੇ ਵੀ ਪਾਸਟ ਬਿਹੇਵੀਅਰ ਤੇ ਲੋਕਾਂ ਦੇ ਫੂਡ ਦੇ ਉੱਤੇ ਦੀ ਡਿਪੈਂਡੈਂਸ ਇੰਨੀ ਕੁ ਜ਼ਿਆਦਾ ਜਿਹੜੀ ਉਹ ਵੱਧ ਚੁੱਕੀ ਆ ਵੀ ਇਸ ਨੂੰ ਕਿਸੇ ਹੋਰ ਥਾਂ ਦੇ ਉੱਤੇ ਵੀ ਕਹਿੰਦੇ ਵੀ ਜੇ ਛੱਡ ਕੇ ਆਉਂਗੇ ਤਾਂ ਇਹ ਮੁੜ ਕੇ ਦੁਬਾਰਾ ਵਾਪਸ ਲੋਕਾਂ ਦੇ ਨਜ਼ਦੀਕ ਉਹਨਾਂ ਦੇ ਖਾਣੇ ਦੇ ਵਿੱਚ ਨੂੰ ਹੀ ਜਿਹੜਾ ਉਹ ਆਉਂਦਾ ਹੈਗਾ ਆ। ਸੋ ਭਾਈ ਲੇਕ ਟਾਹੋ ਵਾਲੇ ਸਾਵਧਾਨ ਜਿਹੜਾ ਉਹ ਰਹੋ। ਜਿਹੜਾ ਹੈਂਕ ਦਾ ਟੈਂਕ ਆ ਉਹ ਇਸ ਟਾਈਮ ਖੁੱਲਾ ਘੁੰਮ ਫਿਰ ਰਿਹਾ ਆ, ਕਿਸੇ ਵੀ ਟਾਈਮ ਘਰਾਂ 'ਚ ਕਹਿੰਦੇ ਵੀ ਉਹ ਆ ਸਕਦਾ ਆ। ਜੀ, ਤੇ ਆਪਾਂ ਇਕੋਨਮੀ ਦੀ ਵੀ ਗੱਲ ਕਰਨੀ ਹੈਗੀ ਆ, ਸਟਾਕਸ ਦੀ। ਤੇ ਜੇ ਕੰਪਨੀ ਦੀ ਗੱਲ ਕਰਦੇ ਜਾਈਏ ਤੇ ਵਿਪਰੋ ਕੰਪਨੀ ਨੇ ਇੱਕ ਪੰਜਾਬੀ ਜਸਜੀਤ ਸਿੰਘ ਕੰਗ ਨੂੰ ਹੈਡ ਆਫ ਡਿਜੀਟਲ ਆਪਰੇਸ਼ਨ ਤੇ ਪਲੇਟਫਾਰਮਸ ਹਾਇਰ ਕੀਤਾ ਹੈਗਾ। ਵਿਪਰੋ ਬਹੁਤ ਵੱਡੀ ਇੰਡੀਆ ਦੀ ਕੰਪਨੀ ਹੈਗੀ ਆ, ਆਪਾਂ ਸਾਰਿਆਂ ਨੂੰ ਪਤਾ ਆ। ਸੋ ਇਹ ਟੌਪ ਦੀ ਪੋਜੀਸ਼ਨ ਦੇ ਉੱਤੇ ਪਹਿਲੇ ਪੰਜਾਬੀ ਉਹਨਾਂ ਨੇ ਹਾਇਰ ਕੀਤੇ ਹੈਗੇ। ਜੀ, ਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਆਪਾਂ ਦੱਸਦੇ ਜਾਈਏ, ਕਹਿੰਦੇ ਜਨਵਰੀ ਦੇ ਮੁਕਾਬਲੇ ਪਿਛਲੇ ਸਾਲ ਦੀ ਜਨਵਰੀ ਦੇ ਮੁਕਾਬਲੇ ਇਸ ਸਾਲ ਦੇ ਵਿੱਚ ਕਹਿੰਦੇ ਵੀ 15% ਘਰਾਂ ਦੀਆਂ ਕੀਮਤਾਂ ਵਧੀਆਂ ਆ। ਜੇ ਆਪਾਂ ਇਕੋਨਮੀ ਦੀ ਗੱਲ ਕਰਦੇ ਜਾਈਏ ਤਾਂ ਸੋ 15.4% ਜਿਹੜੀਆਂ ਆ ਇਹ ਕੀਮਤਾਂ ਦੇ ਵਿੱਚ ਵਾਧਾ ਹੋਇਆ ਆ ਪਿਛਲੇ ਸਾਲ ਦੇ ਮੁਕਾਬਲੇ। ਜਦ ਕਿ ਲੋਕ ਇਹ ਸ਼ਾਇਦ ਆਸ ਕਰ ਰਹੇ ਸੀ ਵੀ ਹੌਲੀ ਹੌਲੀ ਜਿਹੜੇ ਪ੍ਰਾਈਸ ਆ ਉਹ ਥੱਲੇ ਨੂੰ ਜਾਣਗੇ। ਡਿਊਰਿੰਗ ਕਰੋਨਾ ਵਾਇਰਸ ਕੋਵਿਡ-19 ਦੀ ਪੂਰੀ ਪੈਂਡੈਮਿਕ ਦੇ ਦੌਰਾਨ ਉਸਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਸੋਚ ਰਹੇ ਸੀਗੇ ਵੀ ਨਹੀਂ ਜੀ ਹੁਣ ਪ੍ਰੈਜ਼ੀਡੈਂਟ ਬਦਲ ਜਾਣਾ ਆ ਤੇ ਸ਼ਾਇਦ ਇਹ ਘਟ ਜਾਣਗੇ। ਇਦਾਂ ਦਾ ਕੁਛ ਨਹੀਂ ਹੋਇਆ। ਸਟਾਕਸ ਨੂੰ ਲੈ ਕੇ ਵੀ ਇਹੀ ਚੀਜ਼ ਆਪਾਂ ਦੇਖੀ। ਫਿਰ ਕਹਿੰਦੇ ਵੀ ਪੈਂਡੈਮਿਕ ਆ ਗਈ, ਇਹ ਘਟ ਜਾਣੇ ਆ, ਇਹ ਡਿੱਗ ਪੈਣੇ ਆ, ਇਹਦਾ ਬਚਣਾ ਕੱਖ ਨਹੀਂ। ਇਦਾਂ ਦਾ ਕੱਖ ਨਹੀਂ ਹੋਇਆ। ਤੇ ਹੁਣ ਤੁਸੀਂ ਦੇਖੋ ਵੀ ਪਿਛਲੇ 2-3 ਸਾਲਾਂ ਤੋਂ ਲਗਾਤਾਰ ਕੀਮਤਾਂ ਜਿਹੜੀਆਂ ਤੇਜ਼ੀ ਦੇ ਨਾਲ ਜਿਹੜੀਆਂ ਉਹ ਵੱਧ ਰਹੀਆਂ ਨੇ। ਸੋ ਇੰਟਰਸਟ ਰੇਟ ਪਿਛਲੇ 2-3 ਸਾਲ ਕਾਫੀ ਘੱਟ ਰਹੇ। ਉਸ ਦੇ ਬਾਵਜੂਦ ਵੀ ਜਿਹੜੇ ਉਹਦੇ ਕਰਕੇ ਕਹਿ ਸਕਦੇ ਹਾਂ ਵੀ ਜ਼ਿਆਦਾ ਕੀਮਤਾਂ ਜਿਹੜੀਆਂ ਹੌਲੀ ਹੌਲੀ ਵਧੀਆਂ। ਬਾਇਰਸ ਦੇ ਵਿੱਚ ਕੌਨਫੀਡੈਂਸ ਸੀਗਾ ਵੀ ਅਸੀਂ ਘਰ ਜਿਹੜਾ ਆ ਆਸਾਨੀ ਦੇ ਨਾਲ ਖਰੀਦ ਲਵਾਂਗੇ, ਪਰ ਉਹਨਾਂ ਨੂੰ ਕਾਫੀ ਕਹਿ ਲਓ ਵੀ ਮਿਹਨਤ ਜਿਹੜੀ ਉਹ ਕਰਨੀ ਪਈ। ਉੱਤੋਂ ਦੀ ਵਲ ਕੇ ਜਿਹੜੇ ਵੱਧ ਪ੍ਰਾਈਸ ਦੇ ਕੇ ਘਰ ਜਿਹੜੇ ਉਹ ਖਰੀਦੇ ਆ, ਤੇ ਹੁਣ ਘਰਾਂ ਦੀਆਂ ਕੀਮਤਾਂ ਅਸਮਾਨੋਂ ਪਾਰ ਜਿਹੜੀਆਂ ਉਹ ਹੁੰਦੀਆਂ ਜਾ ਰਹੀਆਂ ਆ। ਅਗਲੇ ਮਹੀਨੇ ਫੈਡ ਕਹਿੰਦੇ ਆ ਹਰਜੋਤ ਸਿੰਘ ਜੀ ਵੀ ਇੰਟਰਸਟ ਰੇਟ ਅਸੀਂ ਜਿਹੜਾ ਉਹ ਵਧਾ ਦੇਣਾ ਆ, ਪਰ ਇਹ ਦੇਖੋ ਉਸ ਦੇ ਨਾਲ ਕਿੰਨਾ ਕੁ ਅਸਰ ਜਿਹੜਾ ਉਹ ਪਵੇਗਾ। ਤੇ ਹੁਣ ਜੇ ਆਪਾਂ ਮਾਰਕੀਟਸ ਦੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਡਾਓ ਜੋਨਸ ਦੇ ਵਿੱਚ ਗਿਰਾਵਟ ਦਾ ਦੌਰ ਅੱਜ ਵੀ ਜਾਰੀ ਰਿਹਾ। 200 ਤੇ 33 ਪੁਆਇੰਟ ਡਾਓ ਜੋਨਸ ਘਟਿਆ, 34,079 ਤੇ ਬੰਦ ਹੋਇਆ। S&P 31 ਪੁਆਇੰਟ ਘਟ ਕੇ 4349 ਦੇ ਉੱਤੇ। ਨੈਸਡੈਕ ਦੇ ਵਿੱਚ 100 ਤੇ 59 ਪੁਆਇੰਟ ਘਟ ਕੇ 13,548 ਤੇ ਬੰਦ ਹੋਇਆ। ਸੋਨੇ ਦਾ ਭਾਅ $1,900 ਪ੍ਰਤੀ ਆਉਂਸ ਜਿਹੜਾ ਉਹ ਪਹੁੰਚ ਗਿਆ ਆ। ਤੇ ਤੇਲ ਦੀ ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ ਚੱਲ ਰਹੀ ਆ। 10 ਈਅਰ ਯੀਲਡ 1.92% ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਦੀ ਕੀਮਤ $US ਦੇ ਹਿਸਾਬ ਨਾਲ 40,141 ਤੇ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 68 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਉਹ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ
ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ। ਯੂਐਸ